ਅਸਲ 'ਚ ਨਾ ਅਸੀਂ ਥੋੜੀ ਜਿਹੀ ਡਾਇਰੈਕਸ਼ਨ ਸਾਡੀ ਗਲਤ ਹੋ ਗਈ ਆ, ਸਾਡੀ ਰਾਹ ਗਲਤ ਹੋ ਗਈ ਆ। ਅਗਰ ਦੇਖਿਆ ਜਾਵੇ ਨਾ ਤੇ ਸਾਡੇ ਅੰਦਰ ਕੁਵਤ ਤੇ ਬਰਦਾਸ਼ਤ ਨਹੀਂ ਰਹਿ ਗਈ, ਨਹੀਂ ਤੇ ਜੋ ਚਾਹੀਏ ਉਹ ਹੋ ਸਕਦਾ ਵਾ। ਇਹ ਦੇਖੋ ਮੈਂ ਤੁਹਾਨੂੰ ਇੱਕ ਮਿਸਾਲ ਦੇਣ ਲੱਗਾ ਵਾਂ ਕਿ ਅਗਰ ਤੁਸੀਂ ਦੋ ਭਾਈ ਹੋ ਜਾਂ ਦੋਸਤ ਹੋ ਜਾਂ ਕੋਈ ਵੀ ਲੜ ਪੈਂਦੇ ਹੋ ਨਾ, ਤੇ ਉਹਦੇ ਵਿੱਚ ਇੱਕ ਪਾਸਾ ਥੋੜਾ ਜਿਹਾ ਨਰਮ ਹੋਣਾ ਚਾਹੀਦਾ ਵਾ। ਤੁਸੀਂ ਨਰਮ ਹੋ ਜਾਓ। ਤੇ ਮੈਂ ਤੁਹਾਨੂੰ ਗੱਲ ਸੁਣਾਉਣਾ ਕਿ ਇੱਕ ਦੋ ਭਰਾ ਸੀਗੇ, ਇੱਕੋ ਮਾਂ ਦੇ ਜਾਏ, ਇੱਕੋ ਹੀ ਪਿਓ ਦੇ ਪੁੱਤ। ਉਹ ਨਾ ਜਿਹੜਾ ਇੱਕ ਸੀਗਾ ਨਾ, ਉਹ ਦੂਸਰੇ ਨੂੰ ਕਹਿਣ ਲੱਗਾ ਯਾਰ ਆਪਾਂ ਵੱਖ ਨਾ ਹੋ ਜਾਈਏ। ਉਹ ਕਹਿੰਦਾ ਕਿ ਯਾਰ ਦੇਖਣਾ ਕਿੱਡੀ ਸੋਹਣੀ ਇੱਜ਼ਤ ਬਣੀ ਆ, ਬੜਾ ਸੋਹਣਾ ਕੰਮ ਆ, ਹਲੇ ਆਪਾਂ ਰਨਕ ਦੇ ਵਿੱਚ ਆ, ਹਜੇ ਵੱਖ ਹੋਣ ਦਾ ਟਾਈਮ ਨਹੀਂ। ਵੱਖ ਹੋਣਾ ਕੋਈ ਗਲਤ ਨਹੀਂ, ਸ਼ੁਰੂ ਤੋਂ ਦੁਨੀਆ ਵੱਖ ਹੁੰਦੀ ਹੈ, ਇਹ ਕੋਈ ਗੁਨਾਹ ਨਹੀਂਗਾ, ਕੋਈ ਗਲਤੀ ਨਹੀਂਗੀ, ਲੇਕਿਨ ਕੁਛ ਟਾਈਮ ਹੁੰਦਾ ਵਾ। ਉਹਨੇ ਇਸੇ ਤਰ੍ਹਾਂ ਉਹਨੂੰ ਕਿਹਾ, ਉਹਨੇ ਕਿਹਾ ਯਾਰ ਕੋਈ ਥੋੜਾ ਜਿਹਾ ਆਪਣਾ ਕੰਮ ਸਟਰਗਲਿੰਗ ਦੇ ਵਿੱਚ ਆ, ਤੇ ਆਸਤਾ ਆਸਤਾ ਥੋੜੇ ਸੈੱਟ ਹੋ ਜਾਈਏ ਤੇ ਫਿਰ ਹੋ ਜਾਵਾਂਗੇ। ਹੁਣ ਕੀ ਬਣਾਂਗੇ, ਕੀ ਕਰਾਂਗੇ? ਉਹਨੇ ਕਿਹਾ ਨਹੀਂ, ਹੁਣੇ ਹੀ ਵੱਖ ਹੋਣਾ ਵਾ। ਕਾਫੀ ਉਹਨੇ ਸਮਝਾਇਆ ਲੇਕਿਨ ਉਹ ਨਾ ਮੰਨਿਆ। ਛੋਟਾ ਉਹ ਵੱਖ ਹੋ ਗਏ। ਹੁਣ ਉਹਨਾਂ ਦੇ ਕੋਲ ਕੀ ਸੀ? ਇੱਕ ਮੱਝ ਤੇ ਇੱਕ ਖੇਸ। ਹੁਣ ਉਹਨਾਂ ਦੀ ਜ਼ਾਹਰੀ ਬਾਤ ਉਹਦੀ ਹੀ ਵੰਡੀ ਪੈਣੀ ਸੀ। ਉਹ ਜਿਸ ਵੇਲੇ ਵੰਡੀ ਪਈ, ਉਹਨੇ ਕਿਹਾ ਮੱਝ ਕਿੱਦਾਂ ਵੰਡਣੀ? ਉਹਨੇ ਕਿਹਾ ਜੀ ਮੱਝ ਦੇ ਦੋ ਹਿੱਸੇ ਕਰ ਲੈਣੇ ਆ। ਵੱਡੇ ਨੇ ਕਿਹਾ ਚਲੋ ਜੀ ਠੀਕ ਆ। ਛੋਟਾ ਫੇਰ ਕਹਿਣ ਲੱਗਾ ਯਾਰ ਇਦਾਂ ਕਰ ਕਿ ਪਿਛਲਾ ਹਿੱਸਾ ਮੈਨੂੰ ਦੇ ਦੇ, ਗੰਦਾ ਹੁੰਦਾ ਵਾ, ਪਿਸ਼ਾਬ ਪਸ਼ੂਬ ਇਹ ਉਹ ਲੱਗਾ ਹੁੰਦਾ, ਤੇ ਅਗਲਾ ਤੂੰ ਰੱਖ ਲਾ, ਅਗਲੇ ਦੀ ਤੂੰ ਕੇਅਰ ਕਰਨੀ, ਪਿਛਲੇ ਦੀ ਮੈਂ। ਉਹਨੇ ਛੋਟੇ ਦੀ ਮੰਨੀ, ਉਹਦੇ ਅੱਗੇ ਨਹੀਂ ਸੀ ਚਾਹੁੰਦਾ। ਉਹਨੇ ਕਿਹਾ ਠੀਕ ਆ ਯਾਰ, ਜਿੱਦਾਂ ਤੂੰ ਕਰਨਾ ਕਰ ਦੇ। ਉਹਨਾਂ ਨੇ ਮੱਝ ਵੰਡ ਲਈ। ਉਹਨੇ ਕਿਹਾ ਖੇਸ, ਉਹਨੇ ਕਿਹਾ ਖੇਸ ਇਦਾਂ ਵਾ ਕਿ ਦਿਨੇ ਤੇਰਾ ਤੇ ਰਾਤ ਨੂੰ ਮੇਰਾ। ਵੱਡੇ ਨੇ ਕਿਹਾ ਚਲੋ ਜੀ ਇਹ ਵੀ ਠੀਕ ਆ। ਹੁਣ ਉਹ ਹੋਇਆ ਕੀ ਕਰੇ ਕਿ ਸਾਰੀ ਦਿਹਾੜੀ ਉਹ ਮੱਝ ਨੂੰ ਪੱਠੇ ਪਾ, ਨਵਾ, ਪਾਣੀ ਡਾਹ, ਅੱਗੇ ਪਿੱਛੇ ਕਰ, ਤੇ ਜਦੋਂ ਚੋਣ ਦਾ ਟਾਈਮ ਆਵੇ ਤੇ ਪਿਛਲਾ ਹਿੱਸਾ ਛੋਟੇ ਦਾ ਸੀ, ਉਹ ਆਰਾਮ ਨਾਲ ਦੁੱਧ ਚੋਇਆ ਕਰੇ ਤੇ ਆਪਣੇ ਸਕੂਨ ਮਾਹੌਲ, ਆਪਣੇ ਬੀਵੀ ਬੱਚਿਆਂ ਨਿਆਣੇ ਬਹਿ ਕੇ ਪੀਆ ਕਰੇ, ਤੇ ਉਹ ਵਿਚਾਰਾ ਪੱਠੇ ਪਾਉਣ ਜੋਗਾ ਹੀ। ਉਹ ਹੁਣ ਨਾ ਬੜਾ ਤੰਗ। ਫਿਰ ਖੇਸ ਦੀ ਵਾਰੀ ਆਵੇ, ਦਿਨੇ ਖੇਸ ਕੀ ਕਰਨਾ ਸੀ? ਰਾਤ ਨੂੰ ਠੰਡ ਲੱਗੇ, ਉਹ ਕੀ ਕਰਿਆ ਕਰੇ, ਆਰਾਮ ਨਾਲ ਉੱਤੇ ਖੇਸ ਲਵੇ, ਦਿਨੇ ਖੇਸ ਉਹਨੂੰ ਫੜਾ ਦੇਵੇ। ਉਹ ਹੁਣ ਬੜਾ ਉਹਨੂੰ ਸਮਝਾਵੇ ਲੇਕਿਨ ਸਮਝੇ ਨਾ। ਉਹ ਕਿਸੇ ਸਿਆਣੇ ਬੰਦੇ ਕੋਲ ਗਿਆ। ਦਨਾ ਬੰਦੇ ਵੀ ਹੁੰਦੇ ਆ ਜਿਹੜੇ ਗੱਲਾਂ ਦੇ ਫੈਸਲਾ ਕਰ ਲੈਂਦੇ ਆ। ਜੇ ਤੁਸੀਂ ਲੱਭਣ ਤੁਰਦੇ ਹੋ ਨਾ ਚੰਗੇ ਬੰਦੇ, ਤੇ ਤੁਹਾਨੂੰ ਲੱਭ ਵੀ ਜਾਂਦੇ ਆ ਜਿਹੜੇ ਤੁਹਾਨੂੰ ਮੁਖਲਸ ਮਸ਼ਵਰਾ ਦੇ ਦਿੰਦੇ। ਔਰ ਮਸ਼ਵਰਾ ਤੁਹਾਡੇ ਕੋਲ ਮਾਨਤਾ ਕੋਈ ਲੈਣ ਆਵੇ ਤਾਂ ਚੰਗਾ ਹੀ ਦਿਆ ਕਰੋ। ਉਹਨੇ ਕਿਹਾ ਯਾਰ ਆਹ ਮਾਜਰਾ ਵਾ, ਸਾਰਾ ਮਾਜਰਾ ਬਿਆਨ ਕੀਤਾ। ਉਹਨੇ ਕਿਹਾ ਇਸ ਤਰ੍ਹਾਂ ਹੋ ਰਹੀ ਆ ਤੇ ਮੈਂ ਚਾਹੁੰਦਾ ਵਾਂ ਕਿ ਤਹਾਦ ਹੋ ਜਾਏ। ਉਹਨੇ ਕਿਹਾ ਤੂੰ ਚਾਹੁੰਦਾ ਕੀ? ਉਹਨੇ ਕਿਹਾ ਮੈਂ ਕਹਿੰਦਾ ਕਿ ਤਹਾਦ ਹੀ ਹੋ ਜਾਏ। ਕੀ ਕਰਨਾ ਵੰਡੀਆਂ ਮੁੰਡੇ ਚ? ਉਹਨੇ ਕਿਹਾ ਫਿਰ ਤੈਨੂੰ ਹੱਲ ਦੱਸ ਦੇਣਾ। ਉਹਨੇ ਕਿਹਾ ਕੀ? ਉਹਨੇ ਕਿਹਾ ਥੋੜਾ ਜਿਹਾ ਸਖਤ ਹੋਣਾ ਪੈਣਾ, ਬਹੁਤ ਸਖਤ ਨਹੀਂ ਹੋਣਾ। ਉਹਨੇ ਕਿਹਾ ਜੀ ਕਿੱਦਾਂ? ਉਹਨੇ ਕਿਹਾ ਤੂੰ ਇਸ ਤਰ੍ਹਾਂ ਕਰਨਾ ਵਾ ਕਿ ਮੱਝ ਨੂੰ ਨਾ ਨਵਾਉਣਾ ਧੋਣਾ ਨਾ ਤੂੰ। ਉਹਨੇ ਕਿਹਾ ਹਾਂ। ਉਹਨੇ ਕਿਹਾ ਅਗਲਾ ਪਾਸਾ ਤੇਰਾ ਵਾ? ਉਹਨੇ ਕਿਹਾ ਜੀ ਮੇਰਾ। ਉਹਨੇ ਕਿਹਾ ਜਦੋਂ ਚੋਣ ਦਾ ਟਾਈਮ ਹੋਵੇ ਤੂੰ ਸੋਟੀ ਲੈ ਕੇ ਅੱਗੋਂ ਮੱਝ ਨੂੰ ਹਲਕੀ ਹਲਕੀ ਸੋਟੀ ਮਾਰਨੀ ਸ਼ੁਰੂ ਕਰ ਦੇਣੀ, ਤਾਂ ਕਿ ਮੱਝ ਮਿਲੂਗੀ ਨਹੀਂ, ਦੁੱਧ ਨਹੀਂ ਦਊਗੀ, ਉਹਨੂੰ ਵੀ ਪਰੇਸ਼ਾਨੀ ਬਣੂਗੀ। ਉਹਨੇ ਕਿਹਾ ਜੀ ਠੀਕ ਆ। ਉਹਨੇ ਇਸੇ ਤਰ੍ਹਾਂ ਕੀਤਾ ਕਿ ਜਿਸ ਟਾਈਮ ਨਵਾਉਣੀ ਧੋਣੀ ਚੋਣ ਦਾ ਟਾਈਮ ਉਹਨਾਂ ਨੇ ਸੋਟੀ ਮਾਰਨ ਲੱਗ ਪੈਣੀ। ਉਹ ਕਹਿੰਦਾ ਭਾਈ ਇਹ ਕਰਦਾ ਨੇ ਕਿ ਯਾਰ ਅਗਲਾ ਪਾਸਾ ਮੇਰਾ, ਮੈਂ ਸੋਟੀ ਮਾਰਾਂ, ਜੋ ਮਰਜ਼ੀ ਕਰਾਂ, ਮੇਰੀ ਮਰਜ਼ੀ ਆ। ਲਿਹਾਜ਼ਾ ਉਹ 2-3 ਦਿਨ ਲੰਘੇ, ਉਹਨੂੰ ਕੁਝ ਸਮਝ ਆਈ ਵੀ ਜਾਂ ਤੇ ਕਿਸੇ ਕੋ ਚੰਗੇ ਕੋ ਬਹਿ ਗਿਆ ਜਾਂ ਇਹਨੂੰ ਕੋਈ ਆਣ ਕੇ ਮਸ਼ਵਰਾ ਦੇ ਗਿਆ ਵਾ। ਖੈਰ ਚਲੋ, ਉਹਨੇ ਕਿਹਾ ਜੀ ਇਹ ਤਾਂ ਕੰਮ ਹੋ ਗਿਆ ਖੇਸ। ਉਹਨੇ ਕਿਹਾ ਖੇਸ ਦਿਨੇ ਤੇਰਾ ਨਾ, ਜੋ ਰਾਤ ਪੈਣ ਲੱਗਣੀ ਆ ਭੇਂ ਕੇ ਰੱਖ ਦੇਣਾ, ਤੂੰ ਉਹਨੂੰ ਦੇ ਦੇਣਾ। ਉਹਨੇ ਕਿਹਾ ਜੀ ਠੀਕ। ਉਹਨੇ ਕਿਹਾ ਜੇ ਪੁੱਛੀ, ਉਹਨੇ ਕਿਹਾ ਯਾਰ ਮੈਂ ਦਿਨੇ ਇਹਨੂੰ ਜੋ ਮਰਜ਼ੀ ਕਰਾਂ, ਤੂੰ ਰਾਤ ਜੋ ਮਰਜ਼ੀ ਕਰ। ਉਹਨੇ ਇਸੇ ਤਰ੍ਹਾਂ ਕੀਤੀ ਕਿ ਖੇਸ ਨੂੰ ਰਾਤ ਦਿਨੇ ਰੱਖਣਾ ਤੇ ਰਾਤ ਨੂੰ ਭੇਂ ਕੇ ਉਹਨੂੰ ਦੇ ਦੇਣਾ। ਕਹਿੰਦਾ ਭਾਈਆਂ ਨੇ ਇਹ ਕੀ? ਉਹਨੇ ਕਿਹਾ ਵੀ ਦੇਖ ਮੇਰਾ ਵਾ ਦਿਨੇ, ਮੈਂ ਆਪਣੇ ਟਾਈਮ ਦੇ ਵਿੱਚ ਇਹਨੂੰ ਜੋ ਮਰਜ਼ੀ ਕਰਾਂ, ਤੂੰ ਆਪਣੇ ਟਾਈਮ 'ਚ ਜੋ ਮਰਜ਼ੀ ਕਰ। ਉਹਦੀ ਗੱਲ ਬਿਲਕੁਲ ਫੇਰ ਸਮਝ ਆ ਗਈ ਕਿ ਯਾਰ ਕੋਈ ਤੇ ਭਾਈ ਨੂੰ ਸਮਝ ਆਈ। ਉਹ ਕਹਿੰਦਾ ਆਪੇ ਹੀ ਫਿਰ ਕਹਿੰਦਾ ਕਿ ਭਾਈਆਂ ਆਪਾਂ ਕੋਈ ਇਤਿਹਾਦ ਨਾ ਕਰ ਲਈਏ, ਆਪਾਂ ਇਸ ਕੰਮ ਦੇ ਵਿੱਚ ਨੁਕਸਾਨ। ਉਹਨੇ ਕਿਹਾ ਪੁੱਤਰ ਮੈਂ ਤੇ ਪਹਿਲਾਂ ਸਮਝਾਇਆ ਸੀ, ਦੱਸ ਕੀ ਚਾਹੁੰਦਾ? ਉਹਨੇ ਕਿਹਾ ਦੇਖ ਨਾ ਮੈਂ ਦੁੱਧ ਪੀਣ ਜੋਗਾ, ਨਾ ਤੂੰ ਦੁੱਧ ਪੀਣ ਜੋਗਾ, ਨਾ ਮੈਂ ਖੇਸ ਲੈਣ ਜੋਗਾ, ਨਾ ਤੂੰ ਖੇਸ ਲੈਣ ਜੋਗਾ। ਜੇ ਰਲ ਕੇ ਚੱਲਾਂਗੇ ਇਕੱਠਾ ਹੀ ਦੁੱਧ ਪੀਵਾਂਗੇ, ਚਲੋ ਸਾਰੇ ਲੈਂਦੇ ਰਹਿੰਦੇ, ਅੱਧੀ ਤੋਂ ਵੀ ਜਾਣ ਡਏ ਆ। ਉਹ ਜਿਸ ਤਰ੍ਹਾਂ ਸ਼ਾਇਰ ਨੇ ਵੀ ਕਿਹਾ ਕਿ ਚਾਰ ਦੀ ਖਾਤਰ ਦੋ ਤੋਂ ਗਏ ਆ, ਨਾਲੇ ਚੰਨ ਦੀ ਲੋ ਤੋਂ ਗਏ ਆ, ਪਿੰਡ ਦੇ ਕੱਚੇ ਕੋਠੇ ਛੱਡੇ, ਮਿੱਟੀਆਂ ਦੀ ਖੁਸ਼ਬੂ ਤੋਂ ਗਏ ਆ। ਕਹਿੰਦਾ ਕਿ ਆਪਾਂ ਤੇ ਦੋਨੇ ਇਸ ਕੰਮ ਤੋਂ ਵੀ ਗਏ ਆ, ਤੇ ਹੋਵੇ ਨਾ ਤੇ ਆਪਾਂ ਇਤਿਹਾਦ ਕਰ ਲਈਏ। ਇਸੇ ਤਰ੍ਹਾਂ ਹੀ ਉਹਨਾਂ ਦਾ ਫਿਰ ਇਤਿਹਾਦ ਹੋ ਗਿਆ। ਮੇਰੇ ਗੱਲ ਕਰਨ ਦਾ ਮਕਸਦ ਇਹ ਆ, ਦੇਖੋ ਅਗਰ ਤੁਸੀਂ ਲੜਦੇ ਹੋ, ਅਗਰ ਦੋਵੇਂ ਇਸ ਤਰ੍ਹਾਂ ਕਰੋਗੇ ਤੇ ਦੋਵਾਂ ਨੂੰ ਸੱਟ ਲੱਗੇਗੀ। ਅਗਰ ਲੜ ਪੈਂਦੇ ਆ, ਛੋਟਾ ਜਾਂ ਵੱਡਾ ਗਲਤੀ ਕਰਦਾ, ਦੂਸਰਾ ਅੱਗੇ ਤਲੀ ਕਰ ਦੇਵੇ, ਨਾ ਉਹਨੂੰ ਸੱਟ ਲੱਗੇਗੀ ਨਾ ਉਹਨੂੰ। ਹਿਕਮਤ ਅਮਲੀ ਦੇ ਨਾਲ ਅਗਰ ਦੂਸਰਾ ਬੇਵਕੂਫ ਆ, ਤੁਸੀਂ ਬੇਵਕੂਫ ਨਾ ਹੋਵੋ। ਦੋਸਤੋ ਮੇਰਾ ਸਮਝਾਉਣ ਦਾ ਮਕਸਦ ਇਹ ਆ ਕਿ ਸਾਰੇ ਬੰਦੇ ਜਿਹੜੇ ਆ ਉਹ ਅਸੀਂ ਅਨਾਂ ਤੇ ਅੜ ਜਾਂਦੇ ਆ, ਅਸੀਂ ਆਕੜ ਦੇ ਅਗਰ ਥੋੜੀ ਜਿਹੀ ਪਲਾਨਿੰਗ ਕਰੀਏ ਅਸੀਂ ਰਲ ਵੀ ਸਕਦੇ ਆ। ਤੇ ਮੇਰਾ ਸਾਰੇ ਵੀਰਾਂ ਨੂੰ ਪੈਗਾਮ ਆ
ਕਿ ਇਕੱਠੇ ਹੀ ਰਵੋ। ਚਲੋ ਇੱਕ ਟਾਈਮ ਹੁੰਦਾ, ਲੇਕਿਨ ਉਸ ਟਾਈਮ ਤੇ ਹੋਊਗਾ ਜਿਹੜਾ ਕਿਸੇ ਨੂੰ ਫੀਲ ਨਾ ਹੋਵੇ ਲੈਦਾ ਹੋਣ ਲੱਗਿਆ, ਕੋਈ ਸਟੈਬਲਿਸ਼ ਹੋ ਕੇ ਕੋਈ ਭਾਰੇ ਇਕੱਠੇ ਹੀ ਲਾ ਕੇ ਫਿਰ ਵੱਖਰੇ ਵੱਖਰੇ ਹੋਇਆ ਕਰੋ। ਮੇਰੀ ਵੀਡੀਓ ਅੱਜ ਸਿਰਫ ਇਸੇ ਨਾਮ ਆ ਜਿਹੜੇ ਇਕੱਠੇ ਰਹਿੰਦੇ ਆ, ਜਿਹੜੇ ਕੋਈ ਇਸ ਨਿਜ਼ਾਮ ਤੋਂ ਕਹਿ ਲਓ ਕਿ 2-4 ਆ, ਉਹਨਾਂ ਵਾਸਤੇ ਵੀਡੀਓ ਹੈ ਯਾਰ। ਚੰਦ ਦਿਨਾਂ ਦੀ, ਚੰਦ ਮਾਹ ਦੀ, ਚੰਦ ਸਾਲਾਂ ਦੀ ਜ਼ਿੰਦਗੀ ਆ, ਪਿਆਰ ਮੁਹੱਬਤ ਤੇ ਸਕੂਨ ਨਾਲ ਗੁਜ਼ਾਰੋ। ਅਗਰ ਇੱਕ ਗਲਤੀ ਕਰਦਾ ਦੂਸਰਾ ਥੋੜਾ ਜਿਹਾ ਨਰਮ ਹੋ ਜਾਵੇ, ਅਗਰ ਦੂਸਰਾ ਕਰਦਾ ਤੇ ਪਹਿਲਾ ਥੋੜਾ ਜਿਹਾ ਨਰਮ ਹੋ ਜਾਏ। ਇਸੇ ਤਰ੍ਹਾਂ ਵਕਤ ਕੱਢ ਲਵੋ ਦੋਸਤੋ। ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਜਿਹੜੇ ਮੇਰੇ ਦੋਸਤ ਨਵੇਂ ਵੇਖਣ ਡਏ ਉਹਨਾਂ ਵਾਸਤੇ ਮੇਰੀ ਇੱਕ ਰਿਕੁਐਸਟ ਜ਼ਰੂਰ ਕਰਾਂਗਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਹ ਮੇਰੇ ਵਾਸਤੇ, ਕਿਉਂਕਿ ਤੁਹਾਡੇ ਵਾਸਤੇ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ। ਬੈਲ ਆਈਕਨ ਨੂੰ ਜ਼ਰੂਰ ਨੱਪਣਾ ਤੇ ਕਮੈਂਟ 'ਚ ਮੈਨੂੰ ਦੱਸ ਵੀ ਦਿਆ ਕਰੋ ਕਿ ਵੀਡੀਓ ਕੈਸੀ ਲੱਗੀ। ਅਸਲਾਮ ਵਾਲੇਕੁਮ।